मेरे सज्जनों, बेलियो ते बजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है जंगल दा बादशाह। इस दास्तान दी फरमाइश करदे ने कराची तो मुहम्मद नदीम, बहावलपुर तो बाबा बशीर, रहीम यार खां तो बाबा अला रखा, बूरे वाला तो अरशद अंसारी ते रजवान अंसारी, सियालकोट तो मोहम्मद नवाज चौहान, महल्ला गरीबाबाद तो मियाँ अब्दुल सत्तार, काले वाला चीमा तो जकाउल्ला चीमा, जंडियाला शेर खां तो तारक महमूद खान, मोहम्मद हनीफ खान, मोहम्मद शफीक खान, राणा मोहम्मद हारून खान, रसूलपुर जट्टा तो राजा मोहम्मद अफजल, चढ़दे पंजाब तो बिट्टू लहरी, दर्शन लाल, हरियाणा इंडिया तो राजू सिंह अंबाला, इंग्लैंड तो बलबीर सिंह कंवल, इटली तो जफर बबली पट्टी। ते मेरे सज्जनों, हुण असीं आउने आ अपनी अज दी दास्तान वल्ले। किसे जंगल दे विच एक गिदड़ी रहिंदी सी। ਉਹਦੇ ਦੋ ਛੋਟੇ ਛੋਟੇ ਬੱਚੇ ਸਨ ਜਿਨ੍ਹਾਂ ਨੂੰ ਉਹਨੇ ਇੱਕ ਛੋਟੀ ਜਿਹੀ ਗਾਰ ਵਿੱਚ ਰੱਖਿਆ ਸੀ। ਉਹਦੀ ਜ਼ਿੰਦਗੀ ਬੜੀ ਆਰਾਮ ਨਾਲ ਗੁਜ਼ਰਨ ਡਈ ਸੀ। ਇੱਕ ਦਿਨ ਗਿੱਦੜੀ ਆਪਣੇ ਬੱਚਿਆਂ ਵਾਸਤੇ ਸ਼ਿਕਾਰ ਕਰਨ ਨਿਕਲੀ ਤੇ ਮਗਰੋਂ ਇੱਕ ਬਗਿਆੜ ਉੱਧਰ ਆ ਨਿਕਲਿਆ। ਉਹਨੇ ਗਿੱਦੜੀ ਦੇ ਬੱਚੇ ਵੇਖੇ ਤੇ ਉਹਨਾਂ ਨੂੰ ਭੱਜ ਕੇ ਪੈ ਗਿਆ। ਇੰਨੇ ਚਿਰ ਨੂੰ ਗਿੱਦੜੀ ਵੀ ਆ ਗਈ। ਉਹ ਬਗਿਆੜ ਦੇ ਗਲ ਪੈ ਗਈ, ਪਰ ਗਿੱਦੜੀ ਕਿੱਥੇ ਤੇ ਬਗਿਆੜ ਕਿੱਥੇ। ਬਗਿਆੜ ਨੇ ਪੰਜਾ ਮਾਰ ਕੇ ਗਿੱਦੜੀ ਨੂੰ ਕੰਧ ਵਿੱਚ ਮਾਰਿਆ ਤੇ ਉਹਦੇ ਬੱਚੇ ਚੁੱਕ ਕੇ ਨੱਸ ਗਿਆ। ਇਹ ਸਾਰਾ ਮੰਜ਼ਰ ਇੱਕ ਰੁੱਖ ਤੇ ਬੈਠਾ ਬਾਂਦਰ ਵੇਖਦਾ ਪਿਆ ਸੀ। ਗਿੱਦੜੀ ਦੇ ਬੱਚੇ ਜਾਣ ਦੀ ਵਜ੍ਹਾ ਤੋਂ ਉਹ ਬੜੀ ਪਰੇਸ਼ਾਨ ਸੀ, ਪਰ ਉਹ ਕਰ ਵੀ ਕੀ ਸਕਦੀ ਸੀ। ਗਿੱਦੜੀ ਨੂੰ ਪਰੇਸ਼ਾਨ ਵੇਖ ਕੇ ਬਾਂਦਰ ਉਹਦੇ ਕੋਲ ਆ ਬੈਠਾ ਤੇ ਉਹਨੂੰ ਦਿਲਾਸੇ ਦੇਣ ਲੱਗ ਪਿਆ। ਕਹਿਣ ਲੱਗਾ, ਭੈਣਾ ਤੇਰੇ ਨਾਲ ਬੜਾ ਜ਼ੁਲਮ ਹੋਇਆ ਏ, ਪਰ ਜੇ ਤੂੰ ਥੋੜਾ ਬਹੁਤ ਖਰਚ ਕਰੇ ਤੇ ਅਸੀਂ ਬਾਦਸ਼ਾਹ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਬਗਿਆੜ ਦੇ ਖਿਲਾਫ ਮੁਕੱਦਮਾ ਕਰਨੇ ਆ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਕੀਤਾ ਜ਼ੁਲਮ ਡਾਡਾ ਬਗਿਆੜ ਪੈਣਾ, ਤੇਰੇ ਬੱਚੇ ਮਾਰੇ ਹੋਇਆ ਦੁੱਖ ਮੈਨੂੰ। मैं ते रब दे अगे दुआ करना, देवे सारे जहान दे सुख तेनू। मैं भी नाल बगियाड़ ना लड़ सकदा, हुण दस नावा सीधा रुख तेनू। थल्ले होंदा मारे आ जांदा मैं भी, दित्ती यार पनाए रुख मैनू। कुछ खर्च करे नाल चल मेरे, चल मेरे है चल मेरे, असी जा अदालत केस करिए। जेड़ा कीता है जुल्म तेरे बच्चियां ते, ओदी अर्जी जाके पेश करिए। मेरा हाथी वकील यार बहुता, जाके उस तो केस लड़ामने हाँ। मारा सिंगा अर्जी नवीस होते, ओदे कोलों जाल खवामने हाँ। कहंदी गिदड़ी मैं कमजोर गई, केड़ा बने गुआजे केस होवे। साथी बने केड़ा मेरे दुख दा जी, जेड़ा बिच अदालत पेश होवे। बंद रखिया मैं हाँ नाल तेरे, सानू भैना एडा घबरावनीए। दिया जाके नाल गवाई तेरे, सानू दिल छोटा तू करावनीए। कहंदी डर लगे बगियाड़ कोलों, ओदा वैर नहीं मैं तन वा सकदी। कल करेगा ओ नुकसान मेरा, इंज मैं तां अदालत नहीं जा सकदी। तू डर ना भैना मैं नाल तेरे, असी उस नूं कैद करा दईए।
ਹੋਈਏ ਬਾਦਸ਼ਾਹ ਸ਼ੇਰ ਦੇ ਪੇਸ਼ ਜਾ ਕੇ ਉਹਦੇ ਜ਼ੁਲਮ ਦੀ ਗੱਲ ਸੁਣਾ ਦਈਏ। ਹੋਈ ਰਾਜੀ ਗਿੱਦੜੀ ਉਹ ਦੋਵੇਂ ਟੁਰ ਪਏ, ਦੋਵੇਂ ਟੁਰ ਪਏ, ਹਾਏ ਦੋਵੇਂ ਟੁਰ ਪਏ, ਜਾ ਕੇ ਅਰਜ਼ੀ ਇੱਕ ਲਿਖਵਾਉਂਦੇ ਨੇ। 12 ਸਿੰਘੇ ਨੇ ਲਿਖ ਦਿੱਤੀ ਅਰਜ਼ੀ ਦੀ, ਜਾ ਕੇ ਹਾਥੀ ਦੇ ਹੱਥ ਫੜਾਉਂਦੇ ਨੇ। ਪਤਾ ਲੱਗਾ ਬੁਗਿਆੜ ਨੂੰ ਕੇਸ ਕਰਦੇ, ਜਾ ਕੇ ਲੂੰਬੜੀ ਨਾਲ ਸਾਜ਼ਬਾਜ਼ ਕਰਦਾ। ਬਾਦਸ਼ਾਹ ਦੀ ਬਣੀ ਉਹ ਵਜ਼ੀਰ ਜਿਹੜੀ, ਜਾ ਕੇ ਰਿਸ਼ਵਤ ਉਹਦੇ ਅੱਗੇ ਧਰਦਾ। ਕਹਿੰਦੀ ਲੂੰਬੜੀ ਫਿਕਰ ਨਾ ਕਰ ਕੋਈ, ਸਾਰਾ ਕੇਸ ਮੈਂ ਆਪ ਸੰਭਾਲ ਲਾਂਗੀ। ਆਕੇ ਚੁਗਲੀਆਂ ਬਾਦਸ਼ਾਹ ਤਾਈਂ, ਉਹਦੇ ਗੁੱਸੇ ਦੀ ਅੱਗ ਮੈਂ ਬਾਲ ਲਾਂਗੀ। ਅਰਜ਼ੀ ਪਾੜ ਕੇ ਸੱਟਾਂ ਵਿੱਚ ਟੋਕਰੀ ਦੇ, ਧੱਕੇ ਮਾਰ ਕੇ ਗਿੱਦੜੀ ਭਜਾ ਉੱਥੋਂ। ਬੂਏ ਬਾਰ ਅਦਾਲਤ ਦੇ ਮੇਜ਼ ਮੇਰੀ, ਜਾਣਦਿਆਂ ਨਾ ਗਿੱਦੜੀ ਆਗਾ ਉੱਥੋਂ। ਮੇਰੇ ਸੱਜਣੋ, ਜਦੋਂ ਬਗਿਆੜ ਨੇ ਲੂੰਬੜੀ ਨਾਲ ਸਾਜ਼ਬਾਜ਼ ਕਰ ਲਿਆ ਤੇ ਕਹਿਣ ਲੱਗਾ, ਲੈ ਹੁਣ ਗਿੱਦੜੀ ਮੇਰਾ ਕੁਝ ਨਹੀਂ ਵਿਗਾੜ ਸਕਦੀ। ਹਾਥੀ ਨੇ ਜਾ ਕੇ ਮੁਕੱਦਮਾ ਦਾਇਰ ਕਰ ਦਿੱਤਾ। ਸ਼ੇਰ ਬਾਦਸ਼ਾਹ ਨੇ ਹੁਕਮ ਦਿੱਤਾ, ਬਗਿਆੜ ਨੂੰ ਨੋਟਿਸ ਜਾਰੀ ਕਰ ਦਿਓ, ਉਹ 5 ਤਾਰੀਖ ਨੂੰ ਅਦਾਲਤ ਵਿੱਚ ਪੇਸ਼ ਹੋਵੇ। ਖਰਗੋਸ਼ ਸੰਤਰੀ ਨੋਟਿਸ ਲੈ ਕੇ ਬਗਿਆੜ ਦੇ ਘਰ ਜਾਂਦਾ ਏ। ਉਸ ਤੋਂ ਬਾਅਦ ਕੀ ਹੁੰਦਾ ਏ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਉਹਨੇ ਬੰਨੀ ਪੇਟੀ ਗਲ ਪਾਈ ਵਰਦੀ, ਪਾਈ ਵਰਦੀ, ਹਾਏ ਪਾਈ ਵਰਦੀ, ਲੈ ਨੋਟਿਸ ਖਰਗੋਸ਼ ਜੀ ਰਾਏ ਪਿਆ। ਜਦੋਂ ਪਹੁੰਚਿਆ ਅੱਧ ਵਿਚਕਾਰ ਉਤੇ, ਉਹਦਾ ਲੂੰਬੜੀ ਦੇ ਨਾਲ ਵਾਪਿਆ। ਕਹਿੰਦੀ ਆਖੀ ਤੂੰ ਘਰ ਬਗਿਆੜ ਨਹੀਂ, ਜੰਗਲ ਛੱਡ ਕੇ ਉਹ ਪਰਦੇਸ ਗਿਆ। ਤੈਨੂੰ ਪਤਾ ਵਜ਼ੀਰ ਮੈਂ ਬਾਦਸ਼ਾਹ ਦੀ, ਦਿਆਂ ਤੈਨੂੰ ਮਰਵਾ ਮੇਰਾ ਨਾਮ ਲਿਆ। ਕਹਿੰਦਾ ਡਰਦਾ ਨਹੀਂ ਤੇਰੇ ਅਹੁਦੇ ਕੋਲੋਂ, ਅਹੁਦੇ ਕੋਲੋਂ, ਹਾਏ ਅਹੁਦੇ ਕੋਲੋਂ, ਮੈਂ ਤਾਂ ਹੱਕ ਦਾ ਨੋਟਿਸ ਜਾ ਦੇਸਾਂ। ਮੈਨੂੰ ਬਾਦਸ਼ਾਹ ਹੁਕਮ ਆਪ ਦਿੱਤਾ, ਜਿੱਥੇ ਲੁਕੇ ਹੋ ਜਾ ਮੈਂ ਆਪ ਵੈਸਾ। ਇਥੋਂ ਮੁੜ ਜਾ ਤੈਨੂੰ ਸਮਝਾਵਣੀਆਂ, ਤੈਨੂੰ ਉਸ ਨੇ ਪਾੜ ਕੇ ਖਾ ਜਾਣਾ। ਨਹੀਂ ਡਰਦਾ ਉਸ ਤੋਂ ਮੈਂ ਬੱਲੀਏ, ਮੈਂ ਤਾਂ ਮਰ ਕੇ ਵੀ ਸੂਲੀ ਚਾੜ ਜਾਣਾ। ਜਦੋਂ ਗੱਲ ਨਾ ਮੰਨੀ ਲੂੰਬੜੀ ਦੀ, ਲੂੰਬੜੀ ਦੀ, ਹਾਏ ਲੂੰਬੜੀ ਦੀ, ਕਹਿੰਦੀ ਪੁੱਛਾਂਗੀ ਮੈਂ ਦਰਬਾਰ ਤੈਨੂੰ। ਉਹਨੇ ਮਾਰ ਕੇ ਬੱਚੜੇ ਖਾ ਜਾਣੇ, ਕਹਿੰਦੀ ਬੱਚਿਆਂ ਨਾਲ ਨਹੀਂ ਪਿਆਰ ਤੈਨੂੰ। ਹੋ ਕੇ ਸੰਤਰੀ ਉਥੋਂ ਬੇਖੌਫ ਟੁਰਿਆ, ਉਹ ਤਾਂ ਜਾ ਕੇ ਕੁੰਡਾ ਖੜਕਾਉਂਦਾ ਏ। ਤੈਨੂੰ ਸੱਦਿਆ ਬਾਦਸ਼ਾਹ ਪੇਸ਼ ਹੋ ਜਾ, ਉਹ ਬਗਿਆੜ ਨੂੰ ਨੋਟਿਸ ਫੜਾਉਂਦਾ ਏ। ਅੱਗੋਂ ਵੈਸ਼ੀ ਨੇ ਆਪਣੇ ਦੰਦ ਕੱਢੇ, ਤੈਨੂੰ ਚੀਰ ਕੇ ਡੱਕਰੇ 4 ਕਰਸਾਂ। ਜਿਹੜਾ ਬਣਿਆ ਫਿਰ ਨੈ ਸੰਤਰੀ ਤੂੰ, ਤੈਨੂੰ ਮਾਰ ਕੇ ਇੱਥੇ ਮੈਂ ਪਾਰ ਕਰਸਾਂ।
ਉਥੇ ਸੰਤਰੀ ਪਿਸਟਲ ਕੱਢ ਲਿਆ, ਅੱਗੇ ਆਏ ਉਹ ਵੱਡਾ ਬਦਮਾਸ਼ ਜਿਹੜਾ। ਮੈਂ ਕਸਦ ਘੱਲਿਆ ਬਾਦਸ਼ਾਹ ਦਾ, ਮੈਨੂੰ ਆ ਕੇ ਹੱਥ ਜੀ ਲਾਏ ਕਿਹੜਾ। ਕੇ ਰੁਕਾ ਉਹ ਮੁੜਿਆ ਪਿਛਾਂ ਤੋਂ, ਆ ਕੇ ਦੱਸਦਾ ਹਾਲ ਉਹ ਬਾਦਸ਼ਾਹ ਨੂੰ। ਜਿਹੜੀ ਚੱਲੀ ਸੀ ਰਾਹ ਵਿੱਚ ਲੂੰਬੜੀ ਨੇ, ਸਾਰੀ ਦੱਸਦਾ ਚਾਲ ਉਹ ਬਾਦਸ਼ਾਹ ਨੂੰ। ਜਦੋਂ ਲੂੰਬੜੀ ਨੂੰ ਇਹ ਪਤਾ ਲੱਗਾ, ਪਤਾ ਲੱਗਾ, ਹਾਏ ਪਤਾ ਲੱਗਾ, ਉਤੇ ਆਪਣੀ ਜਾਨ ਬਚਾਉਂਦੀ ਏ। ਆਈ 5 ਤਰੀਕ ਤੇ ਲੂੰਬੜੀ ਜੀ, ਉਥੋਂ ਜੰਗਲਾਂ ਨੂੰ ਭੱਜ ਜਾਵਦੀ ਏ। ਨਾ ਪੇਸ਼ ਹੋਇਆ ਬਗਿਆੜ ਜਦੋਂ, ਸ਼ੇਰ ਗੁੱਸੇ ਦੇ ਵਿੱਚ ਆਉਂਦਾ ਏ। ਕਹਿੰਦਾ ਬਨ ਕੇ ਲੈ ਆਓ ਤੁਸੀਂ ਉਹਨੂੰ, ਉਹ ਤਾਂ 5 ਸਿਪਾਹੀ ਕਲਾਮਦਾ ਏ। ਜਦੋਂ ਫੜ ਲਿਆਂਦਾ ਉਸ ਨੂੰ ਜੀ, ਸ਼ੇਰ ਆਖਦਾ ਬਚੜੇ ਕਾਏ ਕਾਨੂੰ। ਸਾਡੇ ਜੰਗਲ ਦੇ ਵਿੱਚ ਮਾਸੂਮ ਗਿੱਦੜੀ, ਏਡਾ ਜ਼ੁਲਮ ਬਗਿਆੜਾ ਕਮਾਏ ਕਾਨੂੰ। ਕਹਿੰਦਾ ਮੈਂ ਵੀ ਬੜਾ ਮਾਸੂਮ ਸ਼ਾਹ, ਐਵੇਂ ਮੇਰੇ ਤੇ ਲਾਏ ਇਲਜ਼ਾਮ ਗਿੱਦੜੀ। ਨਹੀਂ ਅੱਜ ਤੈਂ ਕਿਸੇ ਤੇ ਜ਼ੁਲਮ ਕੀਤਾ, ਐਵੇਂ ਕਰੇ ਪਈ ਮੈਨੂੰ ਬਦਨਾਮ ਗਿੱਦੜੀ। ਅੱਗੇ ਹੋ ਕੇ ਬਾਂਦਰ ਗਵਾਈ ਦਿੱਤੀ, ਵਾਈ ਦਿੱਤੀ, ਹਾਏ ਗਵਾਈ ਦਿੱਤੀ। ਕਹਿੰਦਾ ਝੂਠ ਬੋਲੇ ਬਗਿਆੜ ਇੱਥੇ। ਅੱਖੀ ਵੇਖਿਆ ਖਾ ਗਿਆ ਬੱਚੇ ਦੇ, ਐਵੇਂ ਕੁਫਰ ਤੋਲੇ ਬਗਿਆੜ ਇੱਥੇ। ਉਥੇ ਸ਼ੇਰ ਗੁੱਸੇ ਨਾਲ ਤਾੜ ਕਹਿੰਦਾ, ਕਹਿੰਦਾ ਝੂਠ ਦੀ ਨਹੀਂ ਕੋਈ ਕਾਤ ਇੱਥੇ। ਜਿਹੜੀ ਹੋਈ ਸੀ ਕੁਰਨੇ ਗਿੱਦੜੀ ਦੇ, ਸੱਚੀ ਸੱਚੀ ਦੱਸੋ ਗੱਲ ਬਾਤ ਇੱਥੇ। ਤੇਰੇ ਮੂੰਹ ਤੇ ਬਾਂਦਰ ਗਵਾਈ ਦਿੱਤੀ, ਤੈਨੂੰ ਕੈਦ ਦੇ ਅੰਦਰ ਮੈਂ ਪਾਵਣਾ। ਕਿਵੇਂ ਖਾਦੇ ਤੂੰ ਗਿੱਦੜੀ ਦੇ ਬੱਚੇ ਜ਼ਾਲਮ, ਇਸ ਜੁਰਮ ਤੋਂ ਸੂਲੀ ਚਾੜਨਾ ਵਾ। ਕਹਿੰਦਾ ਮਾਫ ਕਰੇ ਜੇ ਗਿੱਦੜੀ ਤੇ, ਗਿੱਦੜੀ ਤੇ, ਹਾਏ ਗਿੱਦੜੀ ਤੇ, ਇਹਦੇ ਪੈਰਾਂ ਨੂੰ ਹੱਥ ਮੈਂ ਲਾਵਣਾ ਵਾ। ਨਹੀਂ ਕਰਦਾ ਮੁੜ ਕੇ ਜੁਰਮ ਕੋਈ, ਹੱਥ ਬਨ ਕੇ ਅਰਜ਼ ਸੁਨਾਮਨਾ। ਕਹਿੰਦਾ ਬਾਦਸ਼ਾਹ ਦੱਸ ਤੂੰ ਗਿੱਦੜੀਏ, ਜੇ ਕਵੇਂ ਤੇ ਇਹਨੂੰ ਮੈਂ ਮਾਫ ਕਰਨਾ। ਇਹ ਮੁਜਰਮ ਏ ਕਾਤਲ ਬੱਚਿਆਂ ਦਾ, ਲਾਵਾ ਪਾਏ ਇਹਨੂੰ ਇਨਸਾਫ ਕਰਨਾ। ਇਹ ਮੁਜਰਮ ਕਾਤਲ ਬੱਚਿਆਂ ਦਾ, ਲਾਵਾ ਪਾਏ ਇਹਨੂੰ ਇਨਸਾਫ ਕਰਨਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਗਿੱਦੜੀ ਕਹਿਣ ਲੱਗੀ ਬਾਦਸ਼ਾਹ ਸਲਾਮਤ, ਇਹ ਖੂਨਖਾਰ ਦਰਿੰਦਾ ਏ, ਮਾਫੀ ਤੇ ਕਿਸੇ ਸੂਰਤ ਨਹੀਂ ਬਣਦੀ। ਇਹਨੇ ਮੇਰੇ ਬੱਚੇ ਖਾ ਕੇ ਮੇਰੇ ਢਿੱਡ ਨੂੰ ਹੱਥ ਪਾਇਆ ਏ, ਪਰ ਜੇ ਇਹ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਏ ਤੇ ਇਹਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਏ। ਇਹਦੇ ਕੋਲੋਂ ਮਾਫੀਨਾਮਾ ਲਿਖਵਾ ਲਓ, ਜਿਹਦੇ ਵਿੱਚ ਇਹ ਇਕਰਾਰ ਕਰੇ ਭਈ ਮੈਂ ਅੱਗੇ ਤੋਂ ਕਿਸੇ ਤੇ ਜ਼ੁਲਮ ਨਹੀਂ ਕਰਾਂਗਾ ਤੇ ਮੈਂ ਇਹਨੂੰ ਮਾਫ ਕਰਨੀ ਆ। ਸ਼ੇਰ ਕਹਿਣ ਲੱਗਾ, ਵੇਖ ਬਦਬਖਤਾ, ਤੇਰਾ ਏਡਾ ਵੱਡਾ ਜ਼ੁਲਮ ਗਿੱਦੜੀ ਨੇ ਮਾਫ ਕਰ ਦਿੱਤਾ ਏ, ਪਰ ਜੇ ਤੂੰ ਅੱਗੇ ਤੋਂ ਕਿਸੇ ਤੇ ਜ਼ੁਲਮ ਕੀਤਾ
ਤੇ ਫਿਰ ਮੇਰੇ ਵੱਲੋਂ ਕੋਈ ਮਾਫੀ ਨਹੀਂ ਹੋਣੀ। ਰਿਚ ਲੀਡਰ ਨੇ ਉਹਦੇ ਕੋਲੋਂ ਮਾਫੀਨਾਮਾ ਲਿਆ ਤਾਂ ਬਗਿਆੜ ਉਥੋਂ ਸਿਰ ਸੁੱਟ ਕੇ ਚਲਾ ਗਿਆ। ਉਸ ਤੋਂ ਬਾਅਦ ਉਹਨੇ ਕਿਸੇ ਤੇ ਜ਼ੁਲਮ ਨਹੀਂ ਕੀਤਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਕਿਸੇ ਨੂੰ ਮਾੜਾ ਸਮਝ ਕੇ ਉਹਦੇ ਤੇ ਜ਼ੁਲਮ ਨਾ ਕਰੋ। ਹੋ ਸਕਦਾ ਹੈ ਉਹ ਤੁਹਾਡਾ ਮੁਕਾਬਲਾ ਨਾ ਕਰ ਸਕੇ, ਪਰ ਅੱਲਾ ਦੀ ਅਦਾਲਤ ਵਿੱਚ ਕੋਈ ਤਾਕਤਵਰ ਨਹੀਂ। ਅੱਲਾ ਦੀ ਜ਼ਾਤ ਦਾ ਇਨਸਾਫ ਤੁਹਾਡੇ ਵਾਸਤੇ ਬੜਾ ਮਹਿੰਗਾ ਹੋਵੇਗਾ। ਇਹ ਸੀ ਮੇਰੇ ਸੱਜਣੋ ਸਾਡੀ ਅੱਜ ਦੀ ਦਾਸਤਾਨ, ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।